ਲਓ ਜੀ, ਪੰਜਾਬੀ ਬ੍ਰਾਂਚ 'ਚ ਜੀ ਆਇਆਂ ਨੂੰ। ਜਿੱਥੇ ਉਹ ਹੱਸਦੇ ਰਹੋ, ਵਸਦੇ ਰਹੋ। ਅਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਅਲਮਨਾਕ ਹਾਦਸੇ ਦੇ ਉੱਤੇ ਜਿਹੜਾ ਲਾਹੌਰ 'ਚ ਹੋਇਆ ਸੀ। ਤੁਹਾਨੂੰ ਪਤਾ ਹੈ ਕਿ ਉੱਥੇ ਇੱਕ ਅਕੈਡਮੀ ਦੀ ਛੱਤ ਡਿੱਗ ਗਈ, ਜਿਹਦੇ 'ਚ ਬੱਚੇ ਜ਼ਖਮੀ ਹੋਏ, ਕੁਝ ਫੌਤ ਹੋ ਗਏ। ਅਤੇ ਉਸ ਤੋਂ ਬਾਅਦ ਹਕੂਮਤ ਪੰਜਾਬ ਨੇ ਇੱਕ ਬਹੁਤ ਹੀ ਅਜੀਬੋ ਗਰੀਬ ਜਿਹਾ ਫੈਸਲਾ ਕੀਤਾ, ਐਕਸ਼ਨ ਲਿਆ। ਅੱਜ ਕਰਾਂਗੇ ਗੱਲ ਉਸ ਦੇ ਉੱਤੇ। ਅਤੇ ਚੋਈ ਸਾਹਿਬ ਨੇ ਬਹੁਤ ਸਾਰੀ ਮਾਲੂਮਾਤ ਇਕੱਠੀਆਂ ਕਰ ਲਈਆਂ ਨੇ ਅਤੇ ਆਪਣੇ ਜ਼ਰਾਏ ਨਾਲ ਵੀ ਗੱਲ ਕਰ ਲਈ ਹੈ। ਪਹਿਲੇ ਵਾਕਿਏ ਦੀ ਥੋੜ੍ਹੀ ਜਿਹੀ ਤਫਸੀਲ ਪਤਾ ਤਾਂ ਹੈ ਤੁਹਾਨੂੰ, ਲੇਕਿਨ ਥੋੜ੍ਹੀ ਜਿਹੀ ਕੌਨਟੈਕਸਟ ਸੈੱਟ ਕਰਨ ਵਾਸਤੇ ਤੁਹਾਨੂੰ ਦੱਸ ਦਈਏ। ਅਤੇ ਕੀ ਇਕਦਾਮਾਤ ਲਏ ਨੇ ਅਤੇ ਪਿੱਛੇ ਹੋ ਕੀ ਰਿਹਾ, ਉਹ ਪੁੱਛਦੇ ਹਾਂ ਚੋਈ ਸਾਹਿਬ ਕੋਲੋਂ। ਚੋਈ ਸਾਹਿਬ ਜੀ ਰਾਣਾ ਸਾਹਿਬ, ਬਿਲਕੁਲ ਇਸ ਹਫਤੇ ਇੱਕ ਬੜਾ ਗਮਗੀਨ ਵਾਕਿਆ ਹੈ ਲਾਹੌਰ ਦੇ ਵਿੱਚ। ਜ਼ਾਹਰ ਲੋਕਾਂ ਨੇ ਸੁਣ ਲਿਆ ਹੋਵੇਗਾ, ਪੜ੍ਹ ਲਿਆ ਹੋਵੇਗਾ, ਲੇਕਿਨ ਜ਼ਰਾ ਮੈਂ ਉਹਦੀ ਥੋੜ੍ਹੀ ਤਫਸੀਲ ਫਿਰ ਦੱਸ ਦੇਵਾਂ ਕਿ ਲਾਹੌਰ ਕਾਨਾ ਦਾ ਏਰੀਆ, ਉਹਦੇ 'ਚ ਇੱਕ ਅਕੈਡਮੀ ਸੀ। ਉਹ ਥੱਲੇ ਬੱਚੇ ਪੜ੍ਹ ਰਹੇ ਸੀ, ਉੱਪਰ ਕੰਸਟਰਕਸ਼ਨ ਹੋ ਰਹੀ ਸੀ। ਲੇਕਿਨ ਉਹ ਕੰਸਟਰਕਸ਼ਨ ਕੋਈ ਰੇਤ ਵਗੈਰਾ ਜ਼ਿਆਦਾ ਉਹਦਾ ਵਜ਼ਨ ਆਇਆ ਛੱਤ 'ਤੇ, ਟੀਅਰ ਗਾਰਡਰ ਦੀ ਛੱਤ ਸੀ, ਉਹ ਕਲੈਪਸ ਕੀਤੀ, ਗਿਰ ਗਈ ਅਤੇ ਬੱਚੇ ਥੱਲੇ ਦੱਬ ਗਏ। ਉਹਦੇ 14 ਬੱਚੇ ਜਿਹੜੇ ਉਹਨਾਂ ਦੀ ਡੈਥ ਹੋ ਗਈ। ਅਤੇ ਜ਼ਾਹਰ ਆ ਉਹਦੇ 'ਚ ਫਿਰ ਪੂਰਾ ਸੂਬਾ ਦਾ ਬੜਾ ਸੋਗ ਹੋਇਆ ਲੋਕਾਂ ਨੂੰ ਕਿ ਗਰੀਬ ਘਰਾਂ ਦੇ ਬੱਚੇ ਛੋਟੇ ਛੋਟੇ 6 ਤੋਂ 14 ਸਾਲ ਉਹਨਾਂ ਦੀ ਉਮਰ ਸੀ, ਅਤੇ ਟੀਚਰ ਵੀ ਜ਼ਖਮੀ ਜਿਹੜੀ ਪੜ੍ਹਾ ਰਹੀ ਸੀ। ਲੇਕਿਨ ਉਸ ਤੋਂ ਬਾਅਦ ਯਾਨੀ ਕਿ ਜਿਹੜੀਆਂ ਸਾਡੀਆਂ ਹਰ ਇੰਸੀਡੈਂਟ ਤੋਂ ਬਾਅਦ ਇੱਕ ਹਕੂਮਤ ਜਿਹੜੀ ਐਕਸ਼ਨ ਲੈਂਦੀ ਨਾ, ਉਹ ਬੜਾ ਅਜੀਬੋ ਗਰੀਬ ਹੁੰਦਾ। ਰੂਟੀਨ 'ਚ ਕੋਈ ਕੰਮ ਨਹੀਂ ਕਰਦੇ। ਕੋਈ ਜਦੋਂ ਵੀ ਇਸ ਤਰ੍ਹਾਂ ਦੀ ਟਰੈਜਡੀ ਹੋ ਜਾਂਦੀ, ਉਸ ਤੋਂ ਬਾਅਦ ਉਹ ਫੌਰੀ ਤੋਂ ਬਾਅਦ ਉਹਨਾਂ ਨੇ ਐਕਸ਼ਨ ਇਹ ਲਿਆ ਕਿ ਜਿਹੜਾ ਉਹ ਘਰ ਦਾ ਮਾਲਕ ਸੀ ਅਤੇ ਕੰਟਰੈਕਟਰ ਸੀ, ਉਹ 'ਤੇ FIR ਦੇ ਦਿੱਤੀ। ਅੱਛਾ, ਉਹ ਤਾਂ ਹੋ ਗਈ FIR। ਉਸ ਤੋਂ ਬਾਅਦ ਪੰਜਾਬ ਗੌਰਮੈਂਟ ਨੇ ਇੱਕ ਅੱਛਾ ਕੰਮ ਵੀ ਕੀਤਾ ਕਿ ਉਹ ਕੰਪਨਸੇਸ਼ਨ ਅਨਾਊਂਸ ਕੀਤੀ ਆ ਫੈਮਲੀਜ਼ ਲਈ। ਇੱਕ ਬੱਚਾ ਮੇਰੇ ਖਿਆਲ 20 ਲੱਖ ਜਿਹਨਾਂ ਦੇ ਪੇਰੈਂਟਸ ਬੱਚੇ ਫੌਤ ਹੋਏ ਨੇ, ਅਤੇ ਜ਼ਖਮੀ ਵਾਲੇ ਵੀ ਕੋਈ 5 ਲੱਖ ਰੁਪਏ। ਲੇਕਿਨ ਲੇਟੈਸਟ ਹੁਣ ਇਹ ਆ ਕੱਲ੍ਹ ਦਾ ਜੁਮੇ ਦੀ ਖਬਰਾਂ ਦੇ ਬਕੌਲ ਕਿ ਲਾਹੌਰ 'ਚ ਐਜੂਕੇਸ਼ਨ ਮਿਨਿਸਟਰ ਨੇ ਕਿਹਾ ਜੀ ਅਸੀਂ 760 ਅਕੈਡਮੀਆਂ ਬੰਦ ਕਰ ਦਿੱਤੀਆਂ ਜਿਹੜੀਆਂ ਗੈਰ ਰਜਿਸਟਰਡ ਸੀ। ਅੱਛਾ, ਗੈਰ ਰਜਿਸਟਰਡ ਸੀ। ਨਾਲ ਉਹਨੇ ਇਹ ਵੀ ਕਿਹਾ ਜੀ, ਨਾਲ ਉਹਨੇ ਇਹ ਵੀ ਕਿਹਾ ਜੀ ਕਿ 40% ਜਿਹੜੇ ਸਕੂਲ ਨੇ, ਅਕੈਡਮੀਜ਼ ਨੇ, ਪ੍ਰਾਈਵੇਟ ਸਕੂਲ ਨੇ, ਇਹ ਗੈਰ ਰਜਿਸਟਰਡ ਨੇ। ਕਿ ਉਹਨਾਂ ਦੀ ਇਮਾਰਤਾਂ ਮਖਦੂਸ਼ ਸਨ, ਕੀ ਸਨ ਅਤੇ ਕੀ ਵਜ੍ਹਾ ਕੀ? ਉਹ ਇਹੀ ਤਾਂ ਸਵਾਲ ਉੱਠ ਰਿਹਾ। ਉਹ ਕਹਿੰਦੇ ਜੀ ਇਹ ਸਰਟੀਫਿਕੇਟ ਲੈਣ ਨਵੇਂ ਲਈ ਅਤੇ 13,000 ਤਕਰੀਬਨ ਜਿਹੜੇ ਨਾ ਇਸ ਤਰ੍ਹਾਂ ਦੇ ਟਿਊਸ਼ਨ ਸੈਂਟਰ ਪੂਰੇ ਸੂਬੇ 'ਚ ਬੰਦ ਕਰ ਦਿਆਂਗੇ। ਹੁਣ ਮਸਲਾ ਇਹ ਹੈ ਕਿ ਪਹਿਲੀ ਗੱਲ ਇਹ ਹੈ ਕਿ ਉਹ ਘਰ ਦਾ ਮਾਲਕ 'ਤੇ ਇਹਨਾਂ ਨੇ FIR ਦੇ ਦਿੱਤੀ, ਕੰਟਰੈਕਟਰ 'ਤੇ ਵੀ ਦੇ ਦਿੱਤੀ। ਲੇਕਿਨ ਜਿਹੜੇ ਬਿਲਡਿੰਗ ਬਾਈਲਾਜ਼ ਨੇ, ਜਿਹੜੀ ਬਿਲਡਿੰਗ ਕੰਟਰੋਲ ਅਥਾਰਟੀਜ਼ ਨੇ, ਜਿਹੜੇ ਸਾਡੇ ਕਾਨੂੰਨ ਮੌਜੂਦ ਨੇ, ਉਹ ਉਹਨਾਂ ਲੋਕਾਂ ਦੇ ਜਿਹੜੇ ਅਫਸਰਾਨ ਨੇ ਜਿਹੜੇ ਉਹਨਾਂ ਨੂੰ ਇੰਪਲੀਮੈਂਟ ਕਰਦੇ, ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਹੈ ਕਿ ਨਹੀਂ ਹੈ। ਠੀਕ ਹੈ, ਉਹ ਤੇ ਉਹ ਗੱਲ ਨਹੀਂ ਹੈ। ਬਿਲਡਿੰਗ ਵਾਲਿਆਂ ਤੇ ਕੰਟਰੋਲ ਵਾਲਿਆਂ ਤੇ ਕੋਈ ਐਕਸ਼ਨ ਨਹੀਂ ਹੋਇਆ। ਹਾਂਜੀ, ਕੋਈ ਐਕਸ਼ਨ ਨਹੀਂ ਹੈ। ਤੇ ਇਹਨਾਂ ਨੇ ਮਲਬਾ ਕਿਸੇ ਹੋਰ ਤੇ ਪਾਤਾ, ਕੰਟਰੈਕਟਰ ਤੇ ਪਾਤਾ ਕਿ ਬਈ ਤੁਸੀਂ ਇਹ ਇਸ ਤਰ੍ਹਾਂ ਤੁਸੀਂ ਕਿੰਨੇ ਲੋਕਾਂ ਤੇ FIR ਦੇਵੋਗੇ ਹਰ ਇੰਸੀਡੈਂਟ ਤੋਂ ਬਾਅਦ। ਕਿ ਹੋਰ ਜਿਹੜੀ ਹਜ਼ਾਰਾਂ ਅਕੈਡਮੀਆਂ ਬੰਦ ਕਰ ਦਿੱਤੀਆਂ ਇਸ ਵਜ੍ਹਾ ਤੋਂ ਕਿ ਉਹਨਾਂ ਕੋਲ NOC ਨਹੀਂ ਹੈ ਕੋਈ ਬਿਲਡਿੰਗ ਡਿਪਾਰਟਮੈਂਟ ਦਾ। ਇਹ ਵਜ੍ਹਾ ਕਿ ਬਿਲਡਿੰਗ ਡਿਪਾਰਟਮੈਂਟ ਕੀ ਚਾਹੁੰਦਾ ਹੈ ਕਿ ਉਹ ਪੈਸੇ ਲਵੇ ਉਹਨਾਂ ਦੇ ਕੋਲੋਂ? ਉਹ ਕਹਿੰਦੇ ਜੀ ਨਹੀਂ, ਗਵਰਨਮੈਂਟ ਕਹਿੰਦੀ ਜੀ ਕਿ ਸਾਡੇ ਕੋਲ ਰਜਿਸਟਰ ਹੋਣ। ਅੱਛਾ, ਉਹ ਰਜਿਸਟਰ ਹੋਣੇ ਨਾਲ ਉਹਨਾਂ ਦੀ ਬਿਲਡਿੰਗਾਂ ਠੀਕ ਹੋ ਜਾਣੀਆਂ? ਨਹੀਂ ਹੋਣੀਆਂ। ਤੇ ਬਿਲਡਿੰਗਾਂ ਕਿਸੇ ਇਹਨਾਂ ਨੇ ਆਡਿਟ ਕੀਤਾ ਕਿ ਉਹਨਾਂ ਦੀ ਸਾਰਿਆਂ ਦੀ ਬਿਲਡਿੰਗਾਂ ਇਤਨੀ ਮਖਦੂਸ਼ ਨੇ ਜਿਵੇਂ ਕਾਂਡੇ ਦੀਆਂ ਸਨ? ਆਡਿਟ ਤਾਂ ਕੀਤਾ ਹੀ ਨਹੀਂ, ਬਸ ਉਹ ਇੱਕ ਮਤਲਬ ਹੈ ਇਸ਼ੂ ਬਿਲਡਿੰਗਾਂ ਦਾ। ਇੰਨੇ ਬੇਵਕੂਫ ਤੇ ਨਹੀਂ ਹੋ ਸਕਦੀ ਨਾ ਪੰਜਾਬ ਦੀ। ਰਾਣਾ ਸਾਹਿਬ ਇਸ ਤਰ੍ਹਾਂ ਦੇ ਕੰਮ ਕਰਦੇ ਨੇ। ਪਹਿਲਾਂ ਦੱਸੋ ਕਿ ਹਰ ਇੰਸੀਡੈਂਟ ਤੋਂ ਬਾਅਦ ਇਹ ਮਾਲਕ ਤੇ ਪਰਚਾ ਦੇ ਦਿੰਦੇ। ਅੱਛਾ, ਦੇ ਦੇਣ, ਠੀਕ ਆ, ਉਹਦਾ ਵੀ ਕਸੂਰ ਹੈ। ਲੇਕਿਨ ਜਿਹੜੀਆਂ ਸਾਰੀ ਕੰਸਟਰਕਸ਼ਨ ਐਕਟੀਵਿਟੀ ਹੋ ਰਹੀਆਂ ਹੁੰਦੀਆਂ ਰੂਟੀਨ ਦੇ ਵਿੱਚ, ਉਹ 'ਤੇ ਜਿਹੜੀ ਗੌਰਮੈਂਟ ਦਾ, ਹਕੂਮਤ ਦਾ ਕੰਮ ਹੁੰਦਾ ਕਿ ਉਹਨਾਂ ਨੂੰ ਚੈੱਕ ਕਰੇ ਕਿ ਬਈ ਇਹ ਸਰਟੀਫਿਕੇਟ ਇਹਨਾਂ ਨੇ ਲਿਆ ਨਹੀਂ ਲਿਆ, ਕੰਮ ਜਿਹੜੇ ਉਹ ਰੂਲਸ ਦੇ ਮੁਤਾਬਕ ਕਰ ਰਹੇ ਨੇ। ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਆ, ਮਿਊਨਸਿਪਲ ਕਮੇਟੀਆਂ, ਟਾਊਨ ਕਮੇਟੀਆਂ, ਹਰ ਜਗ੍ਹਾ 'ਤੇ ਅਦਾਰੇ ਮੌਜੂਦ ਨੇ। ਚਲੋ ਉਸ ਤਰ੍ਹਾਂ ਲੋਕਲ ਗੌਰਮੈਂਟ ਦਾ ਸਿਸਟਮ ਸਾਡੇ ਨਹੀਂ ਹੈ, ਅਤੇ ਉਸ ਦੇ ਉੱਤੇ ਇਹਨਾਂ ਦਾ ਕੋਈ ਰੂਟੀਨ ਦੇ ਵਿੱਚ ਕੋਈ ਚੈੱਕ ਐਂਡ ਬੈਲੈਂਸ ਕੋਈ ਨਹੀਂ। ਲੋਕ ਜੋ ਮਰਜ਼ੀ ਕਰਨ। ਕੋਈ ਬੰਦੇ ਨੇ 1 ਮੰਜ਼ਲਾ ਦਾ NOC ਲਿਆ, ਉਹ 10 ਮੰਜ਼ਲਾ ਬਣਾ ਲਿਆ, ਕੋਈ ਪੁੱਛਣੇ ਵਾਲਾ ਨਹੀਂ। ਜਦੋਂ ਗਿਰ ਜਾਂਦੀ ਕੋਈ ਚੀਜ਼, ਫਿਰ ਐਕਸ਼ਨ ਸ਼ੁਰੂ ਹੁੰਦਾ ਇਹਨਾਂ ਦਾ। ਔਰ ਫਿਰ ਐਕਸ਼ਨ ਜਿਹੜਾ ਹੁਣ ਉਹ ਹੈ ਕਿ ਬਿਲਡਿੰਗਾਂ ਦੇ ਮਤਲਬ ਕਿ ਚੈੱਕ ਕਰਨੀਆਂ ਇਹ ਚਾਹੀਦੀਆਂ ਸੀ ਕਿ ਬਿਲਡਿੰਗਾਂ ਦਾ ਕੋਈ ਆਡਿਟ ਹੁੰਦਾ, ਸਰਵੇ ਹੁੰਦਾ ਸਾਰੀਆਂ ਅਕੈਡਮੀ ਜਿਹੜੀ ਮਖਦੂਸ਼, ਬੇਸ਼ੱਕ ਉਹਦੇ ਸਰਕਾਰੀ ਹੁੰਦੀਆਂ, ਗੈਰ ਸਰਕਾਰੀ ਹੁੰਦੀਆਂ, ਅਮੀਰਾਂ ਦੇ ਇਲਾਕੇ 'ਚ ਹੁੰਦੀਆਂ, ਗੁਲਬਰਗ 'ਚ DA, ਸਾਰਿਆਂ ਦਾ ਹੋਣਾ ਚਾਹੀਦਾ। ਇਹ ਕਿਸ ਤਰ੍ਹਾਂ ਹੋ ਸਕਦਾ ਕਿ ਕਾਂਡੇ 'ਚ ਹੀ ਖਰਾਬ ਹੋਵੇ? ਗੈਰ ਰਜਿਸਟਰਡ ਜਿਹੜੀਆਂ ਬੰਦ ਕਰ ਦਿਓ ਕਿ ਬਈ ਲੋ ਕਾਸਟ ਜਿਹੜੀਆਂ ਉਹ ਜਿਹੜੀ ਅਕੈਡਮੀ ਸੀ, ਉਹਦੇ 200-300 ਰੁਪਏ ਫੀਸ ਸੀ। ਉਹਦੀ ਟੀਚਰ ਦਾ ਇੰਟਰਵਿਊ ਆਇਆ ਕਿ ਮੈਂ 200-300 ਫੀਸ ਲੈਂਦੀ ਸੀ ਬੱਚਿਆਂ ਲਈ। ਠੀਕ ਹੈ, ਉਹ ਗਰੀਬ ਲੋਕ ਇਤਨੀ ਪੈਸੇ ਅਫੋਰਡ ਕਰ ਸਕਦੇ। ਛੋਟੇ ਉਹਨਾਂ ਨੇ ਜ਼ਾਹਰ ਆਪਣਾ ਇੱਕ ਸਟੇਟ ਦੀ ਜ਼ਿੰਮੇਦਾਰ ਕੋਈ ਨਹੀਂ, ਤੁਹਾਨੂੰ ਪਤਾ ਇੱਥੇ ਉਹ। ਤੇ ਅਗਰ ਤੁਸੀਂ ਤੁਹਾਡੇ ਕੋਲ ਪੈਸੇ ਹੈਗੇ ਤਾਂ ਐਲੀਟ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾ ਲਓ, ਬੀਕਨ ਹਾਊਸ ਪੜ੍ਹਾ ਲਓ, ਸਿਟੀ ਪੜ੍ਹਾ ਲਓ,
ਫਰੋਬਲਸ ਪੜ੍ਹਾ ਲਓ, ਬਿਲकुल। अपना ਲਾਹੌਰ ਗ੍ਰਾਮਰ ਪੜ੍ਹਾ ਲਓ। ਅਗਰ ਪੈਸੇ ਨਹੀਂ ਹੈ ਤੇ ਫਿਰ तो तुसी ਉਜ਼ਾਰਾ ਲੋਕਾਂ ਕੋਈ ਆਪਸ਼ਨ ਹੁੰਦਾ ਵਾ ਕਿ ਉਹ ਅਕੈਡਮੀਆਂ या ਛੋਟੀ ਛੋਟੀ मदरसे ਸ਼ਾਮ भेज ਦੇ दियो। हाँ ਹਾਂ ਮਦਰਸੇ ਤੁਸੀਂ ओए ਭੇਜ होए। ਦਿਓ। ਤੇ ਉਹ ਵੀ ਕਹਿੰਦੇ ਜੀ ਬੰਦ ਕਰ ਦਿਓ ਕਿ ਬਈ ਉਹਨਾਂ ਨੂੰ ਤੁਸੀਂ ਸਟ੍ਰੀਮਲਾਈਨ ਕਰੋ, ਲੇਕਿਨ ਆਮ ਹਾਲਾਤ 'ਚ ਕਿਉਂ ਨਹੀਂ ਕਰਦੇ? ਹਰ ਕੋਈ ਟ੍ਰੈਜਡੀ ਤੋਂ ਬਾਅਦ ਹੀ ਤੁਸੀਂ ਕੋਈ ਐਕਸ਼ਨ ਲੈਂਦੇ ਹੋ ਔਰ 10-15 ਦਿਨ ਹੀ ਲੈਂਦੇ ਹੋ, ਔਰ ਮੈਂ ਤੁਹਾਨੂੰ ਦੱਸਾਂ ਕਿ ਮਹੀਨੇ ਕੁ ਬਾਅਦ ਇਹਨਾਂ ਨੇ ਫਿਰ ਭੁੱਲ ਜਾਣਾ ਇਹ ਗੱਲ। ਬਸ ਖਬਰਾਂ ਸ਼ਬਰਾਂ ਆਈਆਂ ਤੇ ਇਸ ਤਰ੍ਹਾਂ ਦੀਆਂ। ਤੇ ਅੱਜ ਕੱਲ੍ਹ ਲਾਹੌਰ ਤੋਂ ਹੀ ਵੈਸੇ ਅੱਛੀਆਂ ਖਬਰਾਂ ਨਹੀਂ ਆ ਰਹੀਆਂ, ਮੈਂ ਤੁਹਾਨੂੰ ਦੱਸਾਂ। ਮੈਨੂੰ ਤੇ ਇਸ ਤੇ ਹੁਣੇ ਤਾਂ ਯਕੀਨ ਨਹੀਂ ਆ ਰਿਹਾ ਕਿ ਮਸਲਾ ਕੋਈ ਹੋਰ ਸੀ ਤੇ ਇਹਨਾਂ ਨੇ ਅਕੈਡਮੀਆਂ ਬੰਦ ਕਰਤੀਆਂ, ਟਿਊਸ਼ਨ ਸੈਂਟਰ ਬੰਦ ਕਰਤੇ, ਤੇ ਇਹ ਕੀ ਗੱਲ ਹੋਈ? ਇਹ ਤੇ ਗੱਲ ਆ ਨਾ, ਮੈਂ ਤੇ ਇਹ ਤੇ ਇੰਝ ਹੀ ਹੈ ਚੋਈ ਸਾਹਿਬ, ਹੈ ਜਿਵੇਂ ਬਰਸਾਤ ਆ ਗਈ ਹੈ ਹੁਣੇ, ਤੇ ਬਰਸਾਤ ਵਿੱਚ ਕੋਈ ਪੁਰਾਣੇ ਘਰ ਹੁੰਦੇ ਨੇ, ਇੱਕ ਡਿੱਗ ਪੈਂਦਾ ਹੈ, ਉਸ ਤੋਂ ਬਾਅਦ ਫਿਰ ਇਹ ਸਾਰੇ ਸ਼ੁਰੂ ਹੋ ਜਾਂਦੇ ਨੇ ਜੀ ਕਿ ਨੋਟਿਸ ਦੇ ਦਿੰਦੇ ਨੇ ਕਿ ਜਿਨ੍ਹਾਂ ਦੇ ਘਰ ਪੁਰਾਣੇ ਨੇ ਉਹ ਡਿੱਗਣ ਵਾਲੇ ਨੇ, ਜੀ ਤੁਸੀਂ ਖਾਲੀ ਕਰ ਦਿਓ। ਉਹ ਬਾਰਿਸ਼ ਦਾ ਮਹੀਨਾ ਮੁੱਕਦਾ ਹੈ, ਜੁਲਾਈ ਦਾ, ਅਗਸਤ ਦਾ ਆਉਂਦਾ ਹੈ, ਉਸ ਤੋਂ ਬਾਅਦ ਫਿਰ ਉਂਝ ਹੀ ਉਹ ਲੋਕੀ ਉੱਥੇ ਦੇ ਉੱਥੇ ਹੀ ਹੁੰਦੇ ਨੇ। ਫਿਰ 1-2 ਸਾਲ ਬਾਅਦ ਕੋਈ ਘਰ ਘਿਰ ਜਾਂਦਾ ਹੈ। ਉਸੇ ਤਰ੍ਹਾਂ ਦਾ ਲੱਗਦਾ ਮੈਨੂੰ ਕੋਈ ਕੰਮ। ਮੈਂ ਤੁਹਾਨੂੰ ਉਹੀ ਦੱਸਦਾ ਨਾ ਕਿ ਇਸ ਤੇ ਮੁਕੰਮਲ ਰੂਟੀਨ ਦੇ ਵਿੱਚ ਜਿਹੜੀ ਕਾਨੂੰਨ ਸਾਜ਼ੀ ਹੋਣੀ ਚਾਹੀਦੀ ਹੈ। ਹਾਂ ਦੂਸਰੇ ਇੱਧਰੋਂ ਉੱਧਰੋਂ ਲਾ ਬੜੇ ਲਿਆਉਂਦੇ ਜਿਹੜੇ ਕੰਟਰੋਵਰਸ਼ਲ ਹੁੰਦੇ ਆ। ਜਿਸ ਤਰ੍ਹਾਂ ਹੁਣ ਫੈਡਰਲ 'ਚ ਇੱਕ ਆ ਗਿਆ ਸੀ, ਤੁਹਾਨੂੰ ਪਤਾ ਨਾ, ਬਿਲਕੁਲ। ਚੋਇਸਾ ਇਹ ਤੇ ਨਹੀਂ ਲੱਗਦਾ ਤੁਹਾਨੂੰ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਅਜੀਬੋ ਗਰੀਬ ਅਹਿਮਕਾਨਾ ਟਾਈਪ ਦੇ ਫੈਸਲੇ ਕਰਦੇ ਨੇ ਕਿ ਲੋਕੀ ਉਹਨਾਂ ਦੇ ਉੱਤੇ ਗੱਲ ਸ਼ੁਰੂ ਕਰ ਦੇਣ, ਅਸਲ ਮੁੱਦੇ ਤੋਂ ਤੋਜੋ ਹਟ ਜਾਵੇ? ਨਹੀਂ, ਅਸਲ ਇਹ ਹੈ ਕਿ ਕਪੈਸਿਟੀ ਕੋਈ ਨਹੀਂ। ਵੈਸੇ ਕੋਈ ਇੰਨੇ ਹੀ ਅਕਲਮੰਦ ਨੇ ਜਿਹਨੇ ਨਜ਼ਰ ਆਉਂਦੇ ਨੇ, ਬਸ ਇੰਨੇ ਹੀ ਨਹੀਂ। ਸਹੀ ਕਹਿ ਰਹੇ, ਕਪੈਸਿਟੀ ਕੋਈ ਨਹੀਂ। ਯਾਨੀ ਕਿ ਇਸ ਪ੍ਰੋਪਰ ਹੁਣ ਦੇਖੋ ਨਾ, ਪੰਜਾਬ ਅਸੈਂਬਲੀ ਆ, ਇਤਨਾ ਬੜਾ ਹਾਊਸ ਆ, ਹੋਰ ਮਤਲਬ ਜਦੋਂ ਜਿੱਤੇ ਗਵਰਨਮੈਂਟ ਚਾਹੁੰਦੀ ਹੁੰਦੀ ਕੋਈ ਬਿੱਲ ਲੈ ਕੇ 5 ਮਿੰਟ ਪਾਸ ਕਰ ਦਿੰਦੇ, ਬਈ ਇਸ ਤਰ੍ਹਾਂ ਦੀ ਚੀਜ਼ਾਂ ਡਿਬੇਟ ਕਰਨ, ਪ੍ਰੋਪਰ ਤੌਰ ਤੇ ਬਿਲਡਿੰਗਸ ਦੇ ਜਿਹੜੇ ਲਾ ਬਣ, ਕਾਨੂੰਨ ਸਾਜ਼ੀ ਹੋਵੇ। ਪੂਰੇ ਸੂਬੇ ਦੇ ਵਿੱਚ ਜਿੰਨੀ ਵੀ ਕੰਸਟਰਕਸ਼ਨ ਐਕਟੀਵਿਟੀ ਆ, ਉਹ ਸ਼ੁਰੂ ਹੋਣ ਤੋਂ ਪਹਿਲਾਂ ਕੋਈ NOC ਹੋਵੇ, ਉਹਦਾ ਚੈੱਕ ਐਂਡ ਬੈਲੈਂਸ ਹੋਵੇ ਕਿ ਆਹ ਐਕਟੀਵਿਟੀ ਹੋ ਸਕਦੀ ਆ, ਨਹੀਂ ਹੋ ਸਕਦੀ। ਅਗਰ ਹੋਣੀ ਹੈ, ਉਹ ਤੇ ਕਰਦੇ ਹੀ ਨਹੀਂ ਹੈ। ਕੋਈ LDA ਹੈ, ਕਿੱਥੇ ਹੋਰ ਹੈ, ਉਹ ਆ ਕੇ ਚੈੱਕ ਨਹੀਂ ਕਰਦੀਆਂ ਜਦੋਂ ਮਾਰੀਆਂ ਹੁੰਦੀਆਂ। ਉਹਨਾਂ ਦੀ ਜ਼ਿੰਮੇਵਾਰੀ ਹੈ, ਲਾਜ਼ ਮੌਜੂਦ ਨੇ, ਇਹ ਨਹੀਂ ਕਿ ਲਾਜ਼ ਨਹੀਂ ਹੈ, ਲੇਕਿਨ ਉਹਨਾਂ ਦੀ ਵੀ ਇੰਪਲੀਮੈਂਟੇਸ਼ਨ ਕੋਈ ਨਹੀਂ। ਬਿਲਕੁਲ ਹੈ ਨੇ। ਕੋਈ ਕੌਣ ਚੈੱਕ ਕਰਦਾ? ਉੱਥੇ ਇੰਸਪੈਕਟਰ ਤੋਂ ਫਿਰ ਰਿਹਾ ਹੁੰਦਾ, ਕੋਈ ਲੋਕ ਕਿਸੇ ਨੂੰ ਹਲਕੇ ਫੁਲਕੇ ਪੈਸੇ ਦੇ ਦਿੰਦੇ, ਮੁੜ ਕੇ ਇੰਸਪੈਕਟਰ ਗਲੀ 'ਚ ਨਹੀਂ ਆਉਂਦਾ। ਠੀਕ ਹੈ ਨਾ? ਤੇ ਕਿ ਬਈ ਜਿੱਥੇ ਕੰਸਟਰਕਸ਼ਨ ਐਕਟੀਵਿਟੀ ਹੋ ਰਹੀ ਹੈ ਉਹਨੂੰ ਚੈੱਕ ਕਰੋ ਤੁਸੀਂ, ਤਾਂ ਕਿ ਇਸ ਤਰ੍ਹਾਂ ਦਾ ਵਾਕਿਆ ਨਾ ਹੋਵੇ। ਨਾ ਕਿ ਵਾਕਿਆ ਹੋਣੇ ਤੋਂ ਬਾਅਦ ਤੁਸੀਂ ਐਕਸ਼ਨ ਲਓ, ਔਰ ਐਕਸ਼ਨ ਵੀ ਜਿਹੜਾ ਉਹ ਕੰਮ ਕੋ ਹੋਰ ਹੋਇਆ ਤੇ ਐਕਸ਼ਨ ਕੋ ਹੋਰ। ਤੇ ਇਹ ਫੈਸਲਾ ਲਿਆ ਕਿੰਨੇ ਚੋਈ ਸਾਹਿਬ? ਹੈ ਵਜ਼ੀਰ ਆਲਾ ਮਰੀਮ ਸਾਹਿਬਾ ਨੇ ਲਿਆ ਜਾਂ ਬਿਊਰੋਕ੍ਰੇਸੀ ਨੇ ਲਿਆ? ਕਿੰਨੇ ਲਿਆ ਫੈਸਲਾ? ਫਿਲਹਾਲ ਤੇ ਵਜ਼ੀਰ ਤਲੀਮ ਨਾਲ ਮਨਸੂਬ ਕਰ ਰਹੇ ਨੇ ਬਿਆਨ ਕਿ ਜੀ ਵਜ਼ੀਰ ਤਲੀਮ ਨੇ ਕਿਹਾ। ਤੇ ਜ਼ਾਹਰਾ ਵਜ਼ੀਰ ਤਲੀਮ ਤੋਂ ਮੁਰਾਦ ਹੈ ਕਿ ਬਿਊਰੋਕ੍ਰੇਸੀ ਵੀ ਔਨ ਬੋਰਡ ਆ। ਤੇ ਬਿਊਰੋਕ੍ਰੇਸੀ ਵੀ ਤਾਂ ਇੱਥੇ ਤੁਹਾਨੂੰ ਦੱਸਾਂਗੇ, ਪਾਕਿਸਤਾਨ ਦੀ ਬਿਊਰੋਕ੍ਰੇਸੀ 'ਚ ਅਕਲ ਉਕਲ ਕੋਈ ਨਹੀਂ ਹੈ। ਇਹ ਵੀ ਬਸ ਇਹੀ ਆ ਕਿ ਆਪਣਾ ਬਸ ਜਿਹੜੀ ਕੋਈ ਮਿਨਿਸਟਰ ਕਹਿ ਦੇਵੇ, ਉਹ ਕਹਿੰਦੇ ਠੀਕ ਹੈ ਜੀ ਇੰਪਲੀਮੈਂਟ ਕਰ ਦਿਓ। ਕੋਈ ਇਹਨਾਂ ਦੇ ਜ਼ਿਹਨ 'ਚ ਗੱਲ ਆ ਜਾਵੇ, ਕੋਈ ਫੋਰਨ ਫੰਡਡ ਪ੍ਰੋਗਰਾਮ ਹੋਵੇ, ਉੱਥੇ ਕਹਿੰਦੇ ਜੀ ਇੰਪਲੀਮੈਂਟ ਕਰ ਦਿਓ। ਬਾਕੀ ਇਹ ਕਿ ਜਿਹੜੀ ਪਬਲਿਕ ਵੈਲਫੇਅਰ ਜਿਹੜਾ ਹੈ ਨਾ, ਪ੍ਰੋਜੈਕਟਸ, ਚੀਜ਼ਾਂ, ਉਸ ਤਰ੍ਹਾਂ ਉਹ ਇਹਨਾਂ ਦੀ ਗਰੀਬ ਆਦਮੀ, ਤੁਸੀਂ ਕਹਿ ਰਹੇ ਹੋ, ਉਹਨਾਂ ਦੀ ਪ੍ਰਾਇੋਰਟੀ ਤੇ ਕੋਈ ਨਹੀਂ। ਹਾਂ, ਇਹ ਮਸਲਾ ਹੈ। ਤੇ ਫਿਰ ਪ੍ਰਾਇੋਰਟੀ ਕੀ ਹੈ ਪੰਜਾਬ ਹਕੂਮਤ ਦੀ, ਮਰੀਮ ਨਵਾਜ਼ ਦੀ ਹਕੂਮਤ ਦੀ? ਪ੍ਰਾਇੋਰਟੀ ਤਾਂ ਬਸ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਅੱਛੇ ਨਜ਼ਰ ਆਈਏ, ਅੱਛਾ, ਟੀਵੀਆਂ 'ਤੇ ਅੱਛੇ ਨਜ਼ਰ ਆਈਏ, ਤੇ ਬਸ ਸਾਡੀ ਜਿਹੜਾ ਰੈਪੂਟੇਸ਼ਨ ਠੀਕ ਹੋਵੇ, ਵਾਹ ਹੋਵੇ, ਅੱਛੀਆਂ ਤਕਰੀਰਾਂ ਕਰਦੇ। ਮੈਨੂੰ ਤਾਂ ਇਹਨਾਂ ਦੀ ਤਕਰੀਰਾਂ ਦੇ ਵਿੱਚ ਮਤਲਬ ਜਿਹੜੀ ਮਰੀਮ ਸਾਹਿਬਾ ਨੇ ਇੱਥੇ ਆਈ ਜਮਰਾਤ ਵਾਲੇ ਦਿਨ, ਮੇਰੇ ਖਿਆਲ ਇੱਥੇ ਜਿਹੜੀ ਤਕਰੀਰ ਕੀਤੀ, ਸਾਰੇ ਚੀਫ ਮਿਨਿਸਟਰ ਆਏ ਸੀ, ਉਹ ਸੁਪਰੀਮ ਕੋਰਟ, ਠੀਕ ਹੈ ਨਾ, ਜੇਲ ਰਿਫਾਰਮਸ ਤੇ ਜਿਹੜੀ ਉਹਨਾਂ ਦੀ ਉਹ ਤਕਰੀਰ ਸੀ, ਮੈਨੂੰ ਤੇ ਉੱਥੇ ਹਾਸਾ ਹੀ ਆਇਆ। ਸੁਣੀ ਮੈਂ ਨਹੀਂ ਸੁਣੀ, ਦੱਸੋ ਸਰ ਜੀ। ਉਹ ਤੇ ਸੁਣਨੇ ਵਾਲੀ ਚੀਜ਼ ਸੀ, ਮਿਸ ਕਰਤਾ ਕੋਈ ਸ਼ੋ ਕਰ ਗਿਆ। ਉਹਨੇ ਕਿਹਾ ਜੀ ਕਿ ਸਾਡੀਆਂ ਜਿਹੜੀਆਂ ਜੇਲਾਂ ਬੜੀਆਂ ਅੱਛੀਆਂ ਹੋ ਗਈਆਂ, ਪੈਨਿਕ ਬਟਨ ਲੱਗ ਗਏ ਨੇ। ਮੈਂ ਜਦੋਂ ਸੀ ਜੇਲ੍ਹ ਦੇ ਵਿੱਚ ਤੇ ਮੇਰਾ ਬਲੱਡ ਪ੍ਰੈਸ਼ਰ ਦਾ ਮਸਲਾ ਹੋ ਗਿਆ ਸੀ, ਲੋ ਹੋ ਗਿਆ ਸੀ। ਅੱਛਾ। ਤੇ ਮੈਨੂੰ ਹੈਲਪ ਨਹੀਂ ਮਿਲ ਸਕੀ ਕਿਉਂਕਿ ਹੁਣ ਪੈਨਿਕ ਬਟਨ ਲੱਗ ਗਏ ਨੇ। ਤੇ ਮੈਂ ਤੇ ਹੱਸਿਆ। 2-4 ਲੋਕਾਂ ਨਾਲ ਵੀ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਅਸੀਂ ਤੇ ਹੁਣ ਰੀਸੈਂਟ ਜੇਲ੍ਹ 'ਚ ਰਹਿ ਕੇ ਆਏ, ਸਿਆਸਤਦਾਨਾਂ ਨਾਲ ਗੱਲ ਕੀਤੀ, ਸਾਨੂੰ ਤੇ ਇਸ ਤਰ੍ਹਾਂ ਦਾ ਪੈਨਿਕ ਬਟਨ ਕੋਈ ਨਜ਼ਰ ਨਹੀਂ ਆਇਆ। ਅੱਛਾ। ਤੇ ਉਹੀ ਜੇਲ੍ਹਾਂ ਦੀ ਹਾਲਤ ਆ। ਬਸ ਇਹ ਹੈ ਕਿ ਗਲੀ ਬਾਤੀ ਇਹਨਾਂ ਦੀ ਸਟੇਟਮੈਂਟਾਂ ਆ ਜਾਂਦੀਆਂ। ਉਹ IG ਜੇਲ੍ਹ ਖਾਨਾ ਜਾ ਜਿਹੜੇ ਫਰੂਕ ਨਜ਼ੀਰ ਰਿਟਾਇਰ ਹੋਏ ਨੇ, ਉਹ ਵੀ ਉਹਨਾਂ ਨੇ ਕਿਹਾ ਜੀ ਬੜੀ ਰਿਫਾਰਮਸ ਹੋ ਗਈਆਂ। ਤੇ ਲੇਕਿਨ ਉਹ ਕੋਈ ਰਿਫਾਰਮਸ ਬਸ ਫੈਲਾਂ ਫੁੱਲਾਂ ਤੱਕ ਹੀ ਹੈ। ਤੇ ਫਿਰ ਤੁਸੀਂ ਕਹਿ ਰਹੇ ਹੋ ਜੀ ਕਿ ਹਕੂਮਤ ਦੀ ਤਰਜੀਹ ਕੋਈ ਨਹੀਂ, ਗਰੀਬ ਆਦਮੀ ਤੇ ਤਰਜੀਹ ਕੀ ਹੈ? ਹਕੂਮਤ ਕਿਸ ਤਰ੍ਹਾਂ ਚਲੇਗੀ? ਅਗਲਾ ਵੋਟ ਕਿੰਝ ਲੈਣਗੇ? ਉਹਦੇ ਕੀ ਇਹਨਾਂ ਦੇ ਹੈ ਨੇ ਅਗਲੇ ਇਲੈਕਸ਼ਨ ਦੇ ਪਲਾਨ? ਉਹ ਕਿਸ ਤਰ੍ਹਾਂ ਦੇਖਦੇ ਹੋ?
ਜੈਨੂਅਨ ਮਤਲਬ ਜਿਹੜੀ ਹੁੰਦੀ ਨਾ ਉਹ ਤਰਜੀਹ ਕੋਈ ਨਹੀਂ, ਲੇਕਿਨ ਇਹ ਤੁਹਾਨੂੰ ਦੱਸਿਆ ਨਾ ਕਿ ਜ਼ਰਾ ਬੁਰਸ਼ ਦੇ ਨਾਲ ਤਸਵੀਰ ਨੂੰ ਪੇਂਟ ਸ਼ੇਂਟ ਅੱਛਾ ਕਰਨ ਦੀ ਕੋਸ਼ਿਸ਼ ਸੋਸ਼ਲ ਕਰਦੇ ਨੇ ਮੀਡੀਆ ਤੇ ਹੀ ਹੈ। ਕਿ ਸੋਸ਼ਲ ਮੀਡੀਆ ਤੇ ਉਹ ਅੱਛੀਆਂ ਤਕਰੀਰਾਂ ਤੇ ਸਾਡੇ ਤੇ ਕੁਝ ਸਾਫੀ ਦੋਸਤ ਲੋੜ ਦੇ ਕਹਿੰਦੇ ਨੇ ਬੜੇ ਕੰਮ ਕਰ ਰਹੀ ਹੈ। ਬਸ ਕਿਹੜੇ ਕੰਮ ਨੇ ਕੋਈ ਮੈਨੂੰ ਦੱਸੋ? ਤਾਂ ਹਾਲੇ ਤੱਕ ਕੋਈ ਨਜ਼ਰ ਨਹੀਂ ਆਇਆ। ਕਾਰਡ ਸ਼ਾਰਡ ਬਣਾਏ ਨੇ ਕੋਈ ਕਿਸਾਨਾਂ ਦੇ ਵਾਸਤੇ, ਉਹ ਕੋਈ ਐਵੇਂ ਛੋਟੀ ਟਰੈਕਟਰ, ਛੋਟੀ ਖਾਸ ਕਿਸਮ ਦੇ ਥੋੜੇ ਸੈਗਮੈਂਟਸ ਨੂੰ ਜਿਹੜੇ ਆਬਾਦੀ ਦੇ ਉਹਨਾਂ ਨੂੰ ਇੱਕ ਦੇ ਦੇਣਾ ਛੋਟਾ ਜਿਹਾ ਬੈਨੀਫਿਟ। ਉਹ ਕੋਈ ਬੈਨੀਫਿਟ ਤੇ ਉਹ ਹੁੰਦਾ ਜਿਹੜਾ ਕ੍ਰਾਸ ਦਾ ਬੋਰਡ ਹੋਵੇ ਸਾਰੀ ਆਬਾਦੀ ਤੇ। ਤੇ ਮਤਲਬ CCD ਨੇ ਵੀ ਇੰਨੇ ਬੰਦੇ ਮਾਰ ਦਿੱਤੇ, ਕੋਈ ਨਾ ਲਾਅ ਆਰਡਰ ਨਜ਼ਰ ਆ ਰਿਹਾ, ਨਾ ਕੋਈ ਹੈਲਥ ਦਾ ਮੈਨੂੰ ਕੋਈ ਨਜ਼ਰ ਆ ਰਿਹਾ ਕਿ ਕੋਈ ਹੈਲਥ ਦੇ ਉੱਤੇ ਕੋਈ ਬੜਾ ਅੱਛਾ ਉਹ ਤੇ ਨਹੀਂ ਚੱਲ ਰਿਹਾ। ਉਹ ਤੇ ਇਹਨਾਂ ਨੇ ਇੱਕ ਬਿੱਲ ਵੀ ਲੈ ਕੇ ਆਏ ਸਨ ਕਿਹੜਾ ਜੀ, ਉਹ ਸੋਸ਼ਲ ਬਿਹੇਵੀਅਰ ਕੰਟਰੋਲ ਕੀ ਇਸ ਤਰ੍ਹਾਂ ਦੇ ਬਿੱਲ ਲਿਆਉਂਦੇ ਨੇ। ਬਿਲਕੁਲ ਉਹ ਵਾਪਸ ਹੋ ਗਿਆ, ਉਹ ਕੋਈ ਰੁਕ ਗਿਆ ਫਿਲਹਾਲ। ਅੱਛਾ, ਤੇ ਕੋਈ ਕੀ ਸੀ ਚੋਈ ਸਾਹਿਬ ਉਹਦੇ ਉੱਤੇ ਵੀ ਥੋੜੀ ਜਿਹੀ ਰੋਸ਼ਨੀ ਹੁਣ ਦੇਖੋ ਨਾ, ਉਹ ਵੀ ਬੜਾ ਕੰਟਰੋਵਰਸ਼ੀਅਲ ਬਿੱਲ ਸੀਗਾ ਉਹ, ਪੰਜਾਬ ਹੈਬਿਚੁਅਲ ਫੈਂਡਰਸ ਐਂਡ ਐਂਟੀ ਸੋਸ਼ਲ ਬਿਹੇਵੀਅਰ ਲਾ ਬਿੱਲ ਨਾ। ਤੇ ਉਹ ਕਹਿੰਦੇ ਜਿਹੜਾ ਅੰਗਰੇਜ਼ ਦੌਰ ਦੇ ਵਿੱਚ ਗੁੰਡਾਗਰਦੀ ਐਕਟ ਸੀਗਾ ਨਾ, ਉਸ ਤੋਂ ਵੀ ਉੱਤੇ ਦੀ ਸ਼ੈ ਇਹਨਾਂ ਨੇ ਲਿਆ। ਓਏ ਹੋਏ ਹੋਏ, ਮਤਲਬ 100 ਸਾਲ ਗੁਜ਼ਰ ਗਿਆ ਤੇ ਅੰਗਰੇਜ਼ ਵੀ ਚਲਾ ਗਿਆ। ਲੇਕਿਨ ਇਹ ਆ ਕਿ ਇਹਨਾਂ ਨੂੰ ਹੁਣ ਇਸ ਤਰ੍ਹਾਂ ਦੇ ਬਿੱਲ ਯਾਦ ਆ ਜਾਂਦੇ। ਲੇਕਿਨ ਇਹ ਆ ਕਿ ਜਿਹੜੀ ਕੋਈ ਜੈਨੂਅਨ ਜਿਹੜਾ ਕੋਈ ਪਬਲਿਕ ਦੀ ਬਿਹਤਰੀ ਹੈ, ਫਲਾਹ ਬਹਿਬੂਦ, ਉਹਦੇ ਉੱਤੇ ਕੋਈ ਲਾ ਮੇਕਿੰਗ ਨਹੀਂ ਹੁੰਦੀ। ਤੇ ਇਹ ਜਿਹੜਾ ਲਾ ਆਇਆ ਇਹ ਜਾਂ ਹੋਰ ਇਸ ਤਰ੍ਹਾਂ ਦੇ ਆਏ, ਇਹ ਕੋਈ MP MNA 'ਚ ਵੀ ਅਕਲ ਕੋਈ ਨਹੀਂ ਹੈ? ਉੱਥੇ ਕੋਈ ਜੋ ਅਸੈਂਬਲੀ 'ਚ ਆਇਆ ਪੰਜਾਬ ਵਿੱਚ, ਉੱਥੇ ਕੋਈ MPs ਨੇ ਕੋਈ ਸ਼ੋਰ ਕੀਤਾ ਹੋਵੇ, ਉੱਥੇ ਅਪੋਜੀਸ਼ਨ ਵੀ ਬੜੀ ਤਗੜੀ ਹੈ, PTI ਵੀ ਹੈ, ਸਾਰੇ ਉਹਨੇ ਕੋਈ ਨੋਟਿਸ ਨਹੀਂ ਲਿਆ? ਕੌਣ ਲੈ ਕੇ ਆ ਗਿਆ ਅਸੈਂਬਲੀ ਵਿੱਚ ਬਿੱਲ, ਕਿੰਨੇ ਪੇਸ਼ ਕਰਤਾ, ਬਹਿਸ ਹੋਈ ਨਹੀਂ ਤੇ ਉਹਦੇ ਉੱਤੇ ਫਿਰ ਪਾਸ ਹੋ ਗਿਆ, ਫਿਰ ਰਿਵਰਸ ਹੋ ਗਿਆ। ਇਹ ਕੀ ਕਿਸ ਤਰ੍ਹਾਂ? ਅਸਲ ਜਦੋਂ ਜਿਹੜਾ ਲਾ ਰਾਣਾ ਸਾਹਿਬ ਇਹ ਅਸੀਂ ਇਹੀ ਦੇਖਿਆ ਕਿ ਇੱਥੇ ਸਾਡੀ ਨੈਸ਼ਨਲ ਅਸੈਂਬਲੀ ਸੈਨੇਟ ਵੀ ਜਾਂ ਸੂਬਾਈ ਅਸੈਂਬਲੀ ਜਿਹੜਾ ਲਾ ਗਵਰਨਮੈਂਟ ਲੈ ਕੇ ਆਉਣਾ ਚਾਹੁੰਦੀ ਨਾ, ਉਹ ਚੁੱਪ ਕਰਕੇ ਲਾ ਮਿਨਿਸਟਰ ਜਾਂ ਪਾਰਲੀਮੈਂਟਰੀ ਅਫੇਅਰਸ ਮਿਨਿਸਟਰ ਜਾਂ ਜਿਹੜਾ ਮੁਤਲਕਾ ਮਿਨਿਸਟਰ ਹੁੰਦਾ ਨਾ, ਪਿੱਛੋਂ ਇਦਾਂ ਜੇਬ ਚੋਂ ਕੱਢਦਾ ਤੇ ਕੱਢ ਕੇ ਟੇਬਲ ਦੇ ਉੱਤੇ ਰੱਖ ਦਿੰਦਾ, ਪਤਾ ਕਿਸੇ ਨੂੰ ਵੀ ਨਹੀਂ ਹੁੰਦਾ। ਡਿਸਕਸ਼ਨ ਡਿਬੇਟ ਵਾਲੀ ਹੁਣ ਗੱਲ ਖਤਮ ਹੋ ਗਈ, ਉਹ ਪਹਿਲਾਂ ਹੁੰਦੀ ਸੀ। ਆ ਪਿਛਲੇ 2-4 ਸਾਲਾਂ ਵਿੱਚ ਮੈਂ ਤਾਂ ਨਹੀਂ ਦੇਖੀ ਕੋਈ ਇਸ ਤਰ੍ਹਾਂ ਦੇ ਲਾ। ਹੁਣ ਇਸ ਬਿੱਲ ਦਾ ਵੀ ਤੁਹਾਨੂੰ ਪਤਾ ਸਪੀਕਰ ਨੂੰ ਨਹੀਂ ਪਤਾ ਸੀ। ਅੱਛਾ, ਸਪੀਕਰ ਨੂੰ ਨਹੀਂ ਪਤਾ ਸੀ। ਸਪੀਕਰ ਨੂੰ ਵੀ ਨਹੀਂ ਪਤਾ? ਤੁਸੀਂ ਕਲਿੱਪ ਨਹੀਂ ਦੇਖੇ ਸੋਸ਼ਲ ਮੀਡੀਆ ਤੇ? ਨਹੀਂ, ਮੈਂ ਨਹੀਂ ਵੇਖਿਆ। ਸਪੀਕਰ ਨੇ ਕਿਹਾ ਯਾਰ ਇਹ ਕਿੱਥੋਂ ਆ ਗਿਆ ਹੈ? ਵੈਸੇ ਬੜਾ ਲਾਇਲਮ ਨਹੀਂ ਪਤਾ। ਉਹਨੇ ਕਿਹਾ ਸਪੀਕਰ ਕੋਲ ਪਰਮਿਸ਼ਨ ਵੀ ਲੈਣੀ ਹੁੰਦੀ ਤੁਸੀਂ ਬਿੱਲ ਮੂਵ ਕਰਨ ਲਈ, ਇਹ ਕਿੱਥੋਂ ਆ ਗਿਆ? ਸਪੀਕਰ ਨੇ ਉਸ ਦੇ ਵਿੱਚ ਕੁਐਸਚਨ ਕੀਤਾ। ਤੇ ਇਹ ਤੇ ਸ਼ੁਕਰ ਹੈ ਡਾਨ ਨੇ ਖਬਰ ਦੇ ਦਿੱਤੀ ਸੀ ਤੇ ਉਸ ਦੀ ਵਜ੍ਹਾ ਹਾਂ, ਡਾਨ ਨੇ ਪਹਿਲੇ ਖਬਰ ਦੇ ਦਿੱਤੀ ਸੀ। ਹਾਂ, ਤੇ ਅਗਰ ਨਾ ਦਿੰਦੇ ਤੇ ਹੁਣ ਪਾਸ ਹੋ ਗਿਆ ਹੁੰਦਾ, ਰਗੜੇ ਗਏ ਹੁੰਦੇ ਕਾਫੀ ਸਾਰੇ ਲੋਕ। ਉਹ ਤੁਸੀਂ ਬਿੱਲ ਦੇਖਿਆ? ਉਹ ਤੇ ਮੈਂ ਪੜ੍ਹ ਲਿਆ, ਉਹਦੇ ਬਹੁਤ ਲੋਕ ਬੰਦੇ ਦਾ ਬੈਂਕ ਅਕਾਊਂਟ ਵੀ ਬੰਦ ਹੋ ਜਾਏਗਾ ਐਵੇਂ ਹੀ। ਕਿਸੇ ਬੰਦੇ ਨੂੰ ਕਹਿ ਦੇਣ ਜੀ ਗੁੰਡਾ ਹੈ, ਉਹ ਚਿਪ ਲਾ ਦੇਣਗੇ, ਠੀਕ ਨਹੀਂ ਹੈਗੀ, ਚਿਪ ਲਾ ਦੇਣਗੇ, ਆਨਲਾਈਨ ਸਰਵੇਲੈਂਸ ਵੀ ਹੋਏਗੀ, ਉਹਦੀਆਂ ਸਾਰੀਆਂ ਸੋਸ਼ਲ ਮੀਡੀਆ ਆਈਡੀਜ਼ ਵੀ ਖਤਮ, ਆਈਡੀਜ਼ ਜਿਹੜੀਆਂ ਆਇਡੈਂਟੀਟੀਜ਼ ਉਹ ਖਤਮ ਹੋ ਜਾਣਗੀਆਂ, ਮਤਲਬ ਫੇਸਬੁੱਕ ਅਕਾਊਂਟ ਜੀ ਉਹ ਸਾਰਾ, ਤੇ ਉਹਦੀ ਪ੍ਰਾਪਰਟੀਜ਼ ਕਨਫਿਸਕੇਟ ਹੋ ਸਕਦੀਆਂ। ਮਤਲਬ ਇਹ ਕੋਈ ਦੁਨੀਆ ਦੇ ਵਿੱਚ ਇਹ ਤੇ ਜਿਹੜਾ ਚੋਈ ਸਾਹਿਬ ਜਦੋਂ ਫਾਟਾ ਰਿਫਾਰਮ ਹੋਈਆਂ, ਫਾਟਾ ਦਾ ਖਤਮ ਕੀਤਾ, ਕਿਉਂ ਕੀਤਾ? ਉਹ ਇਹੀ ਸੀ ਨਾ ਕਿ ਫਰੰਟੀਅਰ ਰੈਗੂਲੇਸ਼ਨ ਸਨ, ਉਹ ਇਹੀ ਸਨ, ਕਲੈਕਟਿਵ ਪਨਿਸ਼ਮੈਂਟ। ਕਿਸੇ ਨੂੰ ਅਗਰ ਤੁਸੀਂ ਕੋਈ ਕੰਮ ਕੀਤਾ ਹੈ, ਕੋਈ ਜੁਰਮ ਕੀਤਾ ਹੈ, ਤੁਹਾਡਾ ਘਰ ਢਾਹ ਦਿਓ, ਹੈ ਜੀ, ਪੂਰੇ ਖਾਨਦਾਨ ਨੂੰ ਸਜ਼ਾ ਦੇ ਦਿਓ, ਤੁਹਾਨੂੰ ਇਲਾਕਾ ਬਦਰ ਕਰ ਦਿਓ, ਕੋਈ ਇਸ ਤਰ੍ਹਾਂ ਦੀਆਂ ਸਨ। ਉਹ ਕਹਿੰਦੇ ਸਨ ਬ੍ਰਿਟਿਸ਼ ਦੌਰ ਦੇ ਪੂਰਾ ਜਿਹੜਾ FC ਆਰਡਰ ਸੀ ਉਹਨੂੰ ਰਿਵਰਸ ਕੀਤਾ। ਇਹ ਸੀ ਫਾਟਾ, ਇਹ ਉਹਨੂੰ ਪੰਜਾਬ ਵਿੱਚ ਲਾਗੂ ਕਰ ਰਹੇ ਸਨ, ਪੰਜਾਬ 'ਚ ਲਾਗੂ ਕਰ ਰਹੇ ਸੀ। ਓਏ ਹੋਏ ਹੋਏ ਹੋਏ, ਇਹ ਤੇ ਸ਼ੋਰ ਵਗੈਰਾ ਨਾ ਮੱਚਦਾ ਤੇ ਇਹ ਸਮਝੋ ਲਾਗੂ ਹੋ ਗਿਆ ਸੀ। ਮਤਲਬ ਅਸਲ ਇਹ ਕਹਿੰਦੇ ਜੀ ਕਿ ਜਿਹੜੀ ਆਵਾਜ਼ ਜਿਹੜੀ ਥੋੜੀ ਉੱਠਦੀ ਨਾ ਕਿਤੋਂ ਮੁਖਾਲਫ ਆਵਾਜ਼, ਉਹਨੂੰ ਬਸ ਦਬਾਉਣਾ। ਇਹ ਕਹਿੰਦੇ ਕਿ ਇਹ ਸਬਵਰਜਨ ਹੋ ਰਹੀ, ਤਖਰੀਬਕਾਰੀ ਹੋ ਰਹੀ। ਬਾਕੀ ਇਹ ਹੈ ਕਿ ਲੋਕਾਂ ਦੇ ਜਿਹੜੇ ਬਾਕੀ ਮਸਾਇਲ ਨੇ, ਐਜੂਕੇਸ਼ਨ ਦੇ ਨੇ, ਸਿਹਤ ਦੇ ਨੇ, ਜਸਟਿਸ ਦੇ ਨੇ, ਉਹਨਾਂ ਦੀ ਖੈਰ ਆ। ਬਸ ਇਹ ਹੈ ਕਿ ਕੋਈ ਆਵਾਜ਼ ਨਾ ਉੱਠੇ। ਕਿਉਂਕਿ ਸਾਹਿਬ ਇੱਕ ਨਾ ਕੋਈ ਸੈਂਟਰ ਬਣਾਉਣਾ ਚਾਹੀਦਾ, ਲਾਹੌਰ ਵਿੱਚ ਹੋਵੇ, ਪਿੰਡੀ ਵਿੱਚ ਵੀ ਹੋਵੇ, ਫੈਸਲਾਬਾਦ ਤੇ ਮੁਲਤਾਨ, ਜਿੱਥੇ ਸਾਰੇ ਬਿਊਰੋਕਰੈਟਸ, MPA MNA ਉਹਨਾਂ ਦੀ ਕੋਈ ਨਾ ਕੋਈ ਜ਼ਿਹਨੀ ਕੋਈ ਝਟਕੇ ਲਾਇਆ ਕਰਨ ਉਹਨਾਂ ਨੂੰ ਸਿਹਤ ਵਾਸਤੇ, ਜਿਵੇਂ ਲਾਉਂਦੇ ਨਹੀਂ ਅਮਰਾਜ਼ ਸਿਹਤ ਦੇ ਮਰਕਜ਼ਾਂ ਵਿੱਚ, ਜ਼ਿਹਨੀ ਅਮਰਾਜ਼ ਦੇ, ਉਹ ਕਰੰਟ ਸ਼ਰੰਟ ਲਾਉਂਦੇ ਸਨ ਪਹਿਲੇ, ਫਿਰ ਬੰਦਾ ਠੀਕ ਹੋ ਜਾਂਦਾ ਸੀ, ਫਿਰ 5-6 ਮਹੀਨੇ ਠੀਕ ਰਹਿੰਦਾ ਸੀ, ਫਿਰ ਖਰਾਬ ਹੋ ਜਾਂਦਾ। ਕੋਈ ਇਸ ਤਰ੍ਹਾਂ ਦਾ ਕੋਈ ਸੈਂਟਰ ਬਣਾਉਣੇ ਚਾਹੀਦੇ। ਤੁਹਾਨੂੰ ਕੀ ਲੱਗਦਾ, ਹੋ ਸਕਦਾ ਕੰਮ? ਹਾਂ, ਕੋਈ ਇਸ ਤਰ੍ਹਾਂ ਦੇ। ਅਸਲ ਰਾਣਾ ਸਾਹਿਬ, ਮੈਂ ਬਿਊਰੋਕ੍ਰੇਸੀ ਨੂੰ ਸਾਰਾ ਇਹਦੇ ਵਿੱਚ ਮਜ਼ਾਰਾ ਕਸੂਰਵਾਰ ਤਾਂ ਹੈ ਨੇ। ਉਹ ਪੜ੍ਹਦੇ ਕੀ ਨੇ? ਉਹ ਕਹਿੰਦੇ ਕਿ ਬੜੇ ਪੜ੍ਹੇ ਲਿਖੇ ਹੁੰਦੇ ਨੇ। ਵਿਜ਼ਨ ਤੇ ਪੋਲੀਟੀਕਲ ਲੀਡਰਸ਼ਿਪ ਨੇ ਦੇਣਾ ਹੁੰਦਾ ਨਾ। ਉਹ ਪੋਲੀਟੀਕਲ ਲੀਡਰਸ਼ਿਪ ਕੋਈ ਵਿਜ਼ਨ ਕੋਈ ਨਹੀਂ, ਤੇ ਬਿਊਰੋਕ੍ਰੇਸੀ ਕੋ ਵੀ ਆਪਣਾ ਵਿਜ਼ਨ ਕੋਈ ਨਹੀਂ ਕਿ ਉਹ ਕੋਈ ਉਹਨਾਂ ਨੂੰ ਵੇ ਫਾਰਵਰਡ ਦੱਸ ਸਕਣ ਕਿਸੇ ਚੀਜ਼ 'ਤੇ ਕਿ ਇਸ ਤਰ੍ਹਾਂ ਕਰ ਲਈ।
ਤੇ ਬਸ ਚੀਜ਼ਾਂ ਜਿਹੜੀਆਂ ਉਹ ਐਵੇਂ ਤੇ ਚੋਈ ਸਾਹਿਬ, ਅਗਰ ਤੁਸੀਂ ਸੀਐਮ ਹੁੰਦੇ ਪੰਜਾਬ ਦੇ, ਤੁਸੀਂ ਇਸ ਵਾਕਿਆ ਹੋਇਆ ਕਾਨੇ ਵਾਲਾ, ਤੇ ਕੀ ਐਕਸ਼ਨ ਲੈਂਦੇ? ਮੈਂ ਤੇ ਇਹੀ ਐਕਸ਼ਨ ਲੈਂਦਾ ਕਿ ਜਿਹੜੀ ਕਾਨੂੰਨ ਮੌਜੂਦ ਹੈ, ਅਗਰ ਉਹਦੇ 'ਚ ਕੋਈ ਕਮੀ ਆ ਉਹਨੂੰ ਮਜ਼ਬੂਤ ਕਰ ਦੇ, ਤੇ ਜਿਹੜੀਆਂ ਲੋਕਲ, ਇੱਕ ਤਾਂ ਲੋਕਲ ਬਾਡੀਜ਼ ਨੂੰ ਮਜ਼ਬੂਤ ਕਰਨਾ, ਤੇ ਲੋਕਲ ਬਾਡੀਜ਼ ਵੀ ਤੁਹਾਨੂੰ ਪਤਾ ਅਸਲ ਤੇ ਉਹਨਾਂ ਦਾ ਕੰਮ ਹੈ ਨਾ। ਹਾਂ। ਤੇ ਉਹ ਜਿਹੜੀਆਂ ਹੁਣ ਕਿਦਾਰ ਹਕੂਮਤੀ ਐਹਲਕਾਰ ਚਲਾ ਰਹੇ, ACDC ਚਲਾ ਰਹੇ ਨੇ, ਤੇ ਉਹ ਕਰਕੇ ਤੇ ਇਹਨਾਂ ਨੂੰ ਇਸ ਚੀਜ਼ ਨੂੰ ਪੂਰੇ ਸੂਬੇ ਲਾਗੂ ਕਰਦਾ ਕਿ ਬਈ ਜਿੱਥੇ ਬਿਲਡਿੰਗ ਬਣਦੀ ਹੈ ਪੂਰੀ ਦੁਨੀਆ 'ਚ ਮੌਜੂਦ ਆ, ਕਿ ਬਿਲਡਿੰਗ ਇਸ ਤਰ੍ਹਾਂ ਨਹੀਂ ਬਣ ਸਕਦੀ, ਪਹਿਲਾਂ ਖਾਲੀ ਕਰਾਈ ਜਾਂਦੀ ਹੈ, ਕਿਉਂਕਿ ਅਸਲ ਇਹ ਨਾ ਕਿ ਥੱਲੇ ਬੱਚੇ ਪੜ੍ਹ ਰਹੇ ਸੀ, ਉੱਤੇ ਕੰਸਟਰਕਸ਼ਨ ਹੋ ਰਹੀ ਸੀ, ਇਹ ਕਿਤੇ ਦੁਨੀਆ 'ਚ ਇਜਾਜ਼ਤ ਇਸ ਚੀਜ਼ ਦੀ ਹੁੰਦੀ ਨਹੀਂ, ਕੋਈ ਨਹੀਂ। ਹਾਂ। ਤੇ ਉਹ ਤੁਹਾਨੂੰ ਪਤਾ ਤੁਸੀਂ ਬਾਹਰ ਦੇਖਿਆ ਹੋਣਾ ਕਿ ਜਿੱਥੇ ਬਿਲਡਿੰਗ ਬਲਕਿ ਬਣ ਰਹੀ ਹੋਵੇ, ਬਾਹਰੋਂ ਗ੍ਰੀਨ ਕੱਪੜੇ ਨਾਲ ਉਹਨੂੰ ਸਾਰਾ ਏਰੀਆ ਕਵਰ ਕੀਤਾ ਹੁੰਦਾ ਤਾਂ ਕਿ ਉੱਧਰ ਨੂੰ ਬੰਦਾ ਜਾਵੇ ਹੀ ਨਾ। ਹਾਂ। ਤੇ ਇਹ ਮਤਲਬ ਕਿ ਪਹਿਲਾ ਵਾਕਿਆ ਥੋੜ੍ਹੀ ਹੋਇਆ ਇੱਥੇ ਇਸਲਾਮਾਬਾਦ ਦਾ ਜਿਹੜਾ ਪਸ਼ਾਵਰ ਚੌਕ ਬਣਿਆ ਮੋੜ FIA ਦੇ ਦਫ਼ਤਰ ਦੇ ਨਾਲ, ਉੱਥੇ ਇਸ ਤਰ੍ਹਾਂ ਬੰਦਾ ਇੱਕ ਡਿੱਗ ਗਿਆ ਸੀ ਖੱਡੇ ਦੇ ਵਿੱਚ, ਕਿਉਂਕਿ ਕਵਰ ਨਹੀਂ ਸੀ ਏਰੀਆ, ਕੰਸਟਰਕਸ਼ਨ ਹੋ ਰਹੀ ਸੀ। ਮਤਲਬ ਹਰ ਕੰਸਟਰਕਸ਼ਨ ਸਾਈਡ ਤੇ ਤੁਸੀਂ ਡਾਟਾ ਚੱਕ ਕੇ ਦੇਖ ਲਓ, ਪੰਜਾਬ ਦਾ ਵੀ ਬਾਕੀ ਪਾਕਿਸਤਾਨ ਦਾ ਵੀ, ਸਾਡੀ ਹਰ ਬੜੀ ਜਿਹੜੀ ਕੰਸਟਰਕਸ਼ਨ ਐਕਟੀਵਿਟੀ ਉਹਦੇ 'ਚ ਬੰਦੇ 2 4 5 10 ਜ਼ਰੂਰ ਮਾਰਦੇ ਨੇ, ਔਰ ਮਜ਼ਦੂਰ ਮਾਰਦੇ ਨੇ। ਜ਼ਾਹਿਰ ਹੈ ਵਿਚਾਰੇ ਨੇ ਉਹੀ ਕੰਸਟਰਕਸ਼ਨ ਸਾਈਡ ਤੇ ਜਾਂਦਾ ਜ਼ਿਆਦਾ। ਫਿਰ ਦੂਸਰਾ ਇਹ ਹੈ ਕਿ ਜਿਹੜੇ ਕੰਸਟਰਕਸ਼ਨ ਕੰਪਨੀਆਂ ਹੁੰਦੀਆਂ ਉਹ ਉਹਨਾਂ ਨੇ ਨਾ ਉਹਨਾਂ ਨੂੰ ਕਵਰ ਕੀਤਾ ਹੁੰਦਾ, ਬਾਹਰ ਦੀ ਦੁਨੀਆ ਤੇ ਕਵਰ ਆ ਨਾ, ਯਾਨੀ ਹੁਣ ਮਜ਼ਦੂਰ ਮਰ ਜਾਂਦੇ ਨੇ, ਉਹਨਾਂ ਨੂੰ 10 20 ਹਜ਼ਾਰ ਦੇ ਕੇ ਉਹਨਾਂ ਨੂੰ ਉਹਨਾਂ ਦੇ ਘਰ ਭੇਜ ਦਿੰਦੇ ਲਾਸ਼ ਨੂੰ। ਨਾ ਉਹਨਾਂ ਦੀ ਕੋਈ ਇੰਸ਼ੋਰੈਂਸ ਹੁੰਦੀ ਆ, ਨਾ ਕੋਈ ਕੰਪਨੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹਨਾਂ ਨੂੰ ਕੋਈ ਕੰਪਨਸੇਸ਼ਨ ਦੇਵੇ 20 30 40 ਲੱਖ ਰੁਪਇਆ, ਤਾਂ ਕਿ ਉਹ ਕੋਈ ਮਤਲਬ ਕੁਛ ਵੀ ਨਹੀਂ ਹੈ। ਇਹਨਾਂ ਚੀਜ਼ਾਂ 'ਤੇ ਕੰਮ ਕਰਨ ਦੀ ਜ਼ਰੂਰਤ ਹਨ। ਹਾਂ, ਇਹ ਤੇ ਦੇਖੋ ਨਾ, ਇਹ ਮੈਂ ਤੁਹਾਡੇ ਕੋਲ ਇਸ ਲਈ ਪੁੱਛਿਆ ਨਾ ਕਿ ਤੁਸੀਂ ਸਿਆਣੇ ਬਿਆਣੇ ਆਦਮੀ ਹੋ, ਤੇ ਤੁਸੀਂ ਦੱਸੋਗੇ ਕੀ ਕਰਨਾ ਚਾਹੀਦਾ ਸੀ। ਤੇ ਇਹ ਕੋਈ ਸੁਣ ਰਿਹਾ ਹੋਵੇ ਪੰਜਾਬ ਵਿੱਚ ਸਾਡੀ ਗੱਲ, ਕੋਈ ਬਿਊਰੋਕਰੈਟ, ਕੋਈ ਅਫਸਰ, ਕੋਈ MP, ਕੋਈ ਵਜ਼ੀਰ, ਕੋਈ PMLA ਨਾਲ ਸੁਣ ਰਿਹਾ ਹੋਵੇ, ਤੇ ਬਹੁਤ ਹੀ ਚੰਗੀ ਗੱਲ ਹੈ। ਤੇ ਕਿੰਨੇ ਚੰਗੇ ਮਸ਼ਵਰੇ ਦਿੱਤੇ, ਇਸ ਤਰ੍ਹਾਂ ਦੇ ਮਸ਼ਵਰੇ ਸੁਣਿਆ ਕਰੋ, ਤੇ ਚੋਈ ਸਾਹਿਬ ਕੋਲੋਂ ਮਸ਼ਵਰੇ ਲਿਆ ਕਰੋ, ਤੇ ਇਹਨਾਂ ਨੂੰ ਮਸ਼ੀਰ ਰੱਖ ਲਓ, ਤੇ ਇਸ ਤੋਂ ਚੰਗੀ ਕੀ ਗੱਲ ਹੋਏਗੀ? ਹਾਂਜੀ, ਪੰਜਾਬ ਦੀ ਕਿਸਮਤ ਸੰਵਰ ਜਾਣੀ। ਤੇ ਅੱਜ ਸਾਡੇ ਲਈ ਤੇ ਨਹੀਂ ਪੰਜਾਬੀ ਬ੍ਰਾਂਚ ਸੀ, ਅੱਜ ਤੇ ਅਸੀਂ ਜਿਹੜਾ ਕਾਨੇ 'ਚ ਵਾਕਿਆ ਹੋਇਆ ਉਹ ਸੋਗ 'ਚ ਅਸੀਂ ਬ੍ਰਾਂਚ ਵੀ ਨਹੀਂ ਕਰਨਾ, ਉਹ ਚਾਹ ਸ਼ਾਹ ਪੀ ਲਾਂਗੇ, ਪਾਪੇ ਛਾਪੇ ਖਾ ਲਾਂਗੇ। ਮੇਰੀ ਤਰਫੋਂ ਤੇ ਇਜਾਜ਼ਤ ਚੋਈ ਸਾਹਿਬ। ਲਓ ਜੀ, ਫਿਰ ਅੱਜ ਲਈ ਇੰਨਾ ਹੀ। ਰੱਬ ਰੱਖ। ਰੱਬ